असलामुअलैकुम। हाँ जी दोस्तों, की हाल चाल है? भी ठीक ठाक हो? उम्मीद करते हैं कि ਸਾਰੇ ਭਰਾ ਵਧੀਆ ਹੋਣਗੇ। ਤੇ ਹਮੇਸ਼ਾ ਦੀ ਤਰ੍ਹਾਂ ਜੀ, ਮੈਂ ਤੁਹਾਡਾ ਵੀਰ ਮੁਹੰਮਦ ਸਲੀਮ ਤੇ ਮੇਰੇ ਨਾਲ ਭਾਈ ਮੁਰਸ਼ਿਦਾਤ ਜੀ। ਮੇਰਾ ਖਿਆਲ ਅੱਜ 8-10 ਦਿਨਾਂ ਬਾਅਦ ਹਾਜ਼ਰੀ ਤੋਂ ਬਾਅਦ ਅੱਜ ਦੋਸਤਾਂ ਦੀ ਖਿਦਮਤ 'ਚ ਦੁਬਾਰਾ ਹਾਜ਼ਰ ਹੋਏ ਹਾਂ ਜੀ। ਤੇ ਅਸਲ ਚੀਜ਼ ਇਹ ਆ ਦੋਸਤੋ ਕਿ ਰਮਜ਼ਾਨ ਸ਼ਰੀਫ ਚੱਲ ਰਿਹਾ, ਉਹਦਾ ਕਰਕੇ ਹੈ ਨਾ ਵੀਡੀਓ ਨਹੀਂ ਬਣਾ ਰਹੇ ਯਾਰ ਅਸੀਂ, ਕਿਉਂਕਿ ਰੋਜ਼ੇ ਵਗੈਰਾ ਰੱਖੀਦੇ ਆ, ਅੱਲਾਹ ਪਾਕ ਨੂੰ ਯਾਦ ਕਰੀਦਾ ਤੇ ਇਸ ਵਾਸਤੇ ਵੀਡੀਓ ਨਹੀਂ ਬਣ ਰਹੀ। ਹਾਂਜੀ ਉਮਰ ਭਾਈ, ਕੀ ਕਹੋਗੇ ਤੁਸੀਂ? ਹਾਂਜੀ, ਅਸਲਾਮ ਵਾਲੇਕੁਮ ਜੀ ਸਾਰੇ ਦੇਖਣ ਵਾਲਿਆਂ ਨੂੰ। ਕੀ ਹਾਲ ਚਾਲ ਆ ਵੀਰੋ? ਸਾਰੇ ਠੀਕ ਠਾਕ ਹੋ ਮਾਸ਼ਾਅੱਲਾ। ਜਿੱਦਾਂ ਕਿ ਭਾਈ ਸਲੀਮ ਕਹਿ ਰਿਹਾ ਜੀ ਕਿ ਬਿਲਕੁਲ ਰਮਜ਼ਾਨ ਮੁਬਾਰਕ ਦਾ ਮੁਬਾਰਕ ਮਹੀਨਾ ਚੱਲ ਰਿਹਾ ਔਰ ਔਰ ਆਖਰੀ ਜਿਹੜੇ ਰੋਜ਼ੇ ਆ ਉਹ ਗੁਜ਼ਰ ਰਹੇ ਹੁਣ ਅਲਹਮਦੁਲਿਲਾ। ਔਰ ਇਹਦੇ ਵਿੱਚ ਇੱਕ ਖਾਸ ਮਸਰੂਫੀਅਤ ਹੋ ਜਾਂਦੀ ਹੈ ਪੂਰੇ ਸਾਲ ਨਾਲੋਂ ਹਟ ਕੇ। ਇਬਾਦਤ, 5 ਵਕਤ ਦੀ ਨਮਾਜ਼, ਕੁਰਾਨ ਸ਼ਰੀਫ ਔਰ ਦੂਸਰੇ ਰੋਜ਼ੀ ਦੇ ਮਾਮਲਾਤ ਵੀ ਚੱਲ ਪੈਂਦੇ ਆ, ਕਿਉਂਕਿ ਮੁਸਲਮਾਨਾਂ ਦਾ ਆਹੀ ਤਾਂ ਮਹੀਨਾ ਹੁੰਦਾ ਜੀ। ਆਹ ਬਿਲਕੁਲ। ਤੇ ਮਜ਼ਾਕ ਤੌਰ ਤੇ ਗੱਲ ਕਰ ਰਹੇ ਹਾਂ ਹਾਂਜੀ ਬਿਲਕੁਲ ਜੀ, ਅੱਲਾਹ ਪਾਕ ਬਚਾਵੇ ਜੀ। ਤੇ ਅੱਲਾਹ ਤਾਲਾ ਬਚਾਵੇ ਇਹਨਾਂ ਚੀਜ਼ਾਂ ਤੋਂ ਸਾਨੂੰ, ਜਿਹੜੀਆਂ ਚੀਜ਼ਾਂ ਮਤਲਬ ਅਸੀਂ ਮੁਸਲਮਾਨ ਖਾਸ ਕਰ ਇਸ ਰਮਜ਼ਾਨ ਮੁਬਾਰਕ ਦੇ ਮਹੀਨੇ 'ਚ ਲੁੱਟਦੇ ਹਾਂ ਲੋਕਾਂ ਨੂੰ। ਅੱਲਾਹ ਤਾਲਾ ਹਰ ਇੱਕ ਨੂੰ ਆਪਣੇ ਹਿਫਜ਼ੋ ਅਮਾਨ ਦੇ ਵਿੱਚ ਰੱਖੇ। ਆਮੀਨ। ਤੇ ਬਾਕੀ ਇਹ ਆ ਕਿ ਇਹ ਵਾਕਈ ਕੋਈ ਮੰਨੇ ਤਾਂ ਨਹੀਂ ਗੱਲ ਆ ਕਿ ਮਸਰੂਫੀਅਤ ਜਿਹੜੀ ਵੱਧ ਜਾਂਦੀ ਹੈ ਇਸ ਮਹੀਨੇ ਦੇ ਵਿੱਚ, ਜਿਹਦੀ ਵਜ੍ਹਾ ਤੋਂ ਅਸੀਂ YouTube ਨੂੰ ਥੋੜ੍ਹਾ ਜਿਹਾ ਘੱਟ ਟਾਈਮ ਦੇ ਸਕਦੇ ਸੀਗੇ ਤੇ ਕੁਝ ਪਿਛਲੇ ਦਿਨਾਂ ਤੋਂ ਅਸੀਂ ਵਾਕਈ ਨਹੀਂ ਟਾਈਮ ਦਿੱਤਾ, ਤੇ ਉਹਦੇ ਵਾਸਤੇ ਮਾਜ਼ਰਤ ਆ ਸਾਰੇ ਵੀਰਾਂ ਕੋਲ। ਜਿਸ ਤਰ੍ਹਾਂ ਹੀ ਰਮਜ਼ਾਨ ਮੁਬਾਰਕ ਇਨਸ਼ਾਅੱਲਾ ਗੁਜ਼ਰਦਾ ਵਾ, ਈਦ ਤੋਂ ਬਾਅਦ ਫੌਰਨ ਇਨਸ਼ਾਅੱਲਾ ਅਸੀਂ ਪ੍ਰੋਪਰ ਇੱਥੇ ਕੰਮ ਕਰਨਾ ਸ਼ੁਰੂ ਕਰ ਦੇਣਾ ਵਾ। ਤੇ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਸੀਗਾ ਕਿ ਪਿਛਲੇ ਦਿਨਾਂ ਦੇ ਵਿੱਚ 2-3 ਵਾਕਿਆਤ ਹੋਏ ਪਾਕਿਸਤਾਨ ਦੇ ਵਿੱਚ, ਜਿਹਦੀ ਵਜ੍ਹਾ ਤੋਂ ਅਸੀਂ ਅੱਜ ਦੀ ਵੀਡੀਓ ਸ਼ੂਟ ਕਰ। ਜੀ ਦੋਸਤੋ, ਵਾਕਿਆਤ ਜਿਹੜੇ ਹੋਏ ਆ ਉਹ ਇਸ ਤਰ੍ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਵਾਕਿਆ ਹੋਇਆ, ਪਤੰਗ ਦੀ ਡੋਰ ਤੇ ਰਹਿਣਾ ਇੱਕ ਨੌਜਵਾਨ ਖੂਬਰੂ ਜਿਹੜਾ ਸੀਗਾ, ਬਹੁਤ ਖੂਬਸੂਰਤ, ਅਫਤਾਰੀ ਦਾ ਸਮਾਨ ਲੈਣ ਜਾ ਰਿਹਾ ਸੀ ਘਰੋਂ, ਤੇ ਵਾਪਸੀ ਤੇ ਉਹਦੇ ਗਲੇ ਤੇ ਡੋਰ ਫੇਰੀ ਔਰ ਉਹ ਮੌਕੇ ਤੇ ਜਾਨ ਮੌਤ ਹੋ ਗਈ, ਜਿਹੜੀ ਕਿ ਸਾਡੇ ਵਾਸਤੇ, ਮੁਸਲਮਾਨਾਂ ਵਾਸਤੇ, ਸਾਡੇ ਪਾਕਿਸਤਾਨ ਵਾਸਤੇ ਬਹੁਤ ਹੀ ਸ਼ਰਮ ਦੀ ਗੱਲ ਹੈ। ਔਰ ਸਾਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਇਸ ਚੀਜ਼ ਦਾ ਕਿ ਉਹ ਸਾਡਾ ਭਾਈ ਸੀਗਾ, ਸਮਝ ਲਓ। ਮੁਸਲਮਾਨ ਦਾ ਭਾਈ ਹੁੰਦਾ, ਬੇਸ਼ੱਕ। ਕਿਉਂ ਭਾਈ ਸਲੀਮ? ਬਿਲਕੁਲ ਜੀ, ਕੋਈ ਸ਼ੱਕ ਨਹੀਂ ਇਹਦੇ ਵਿੱਚ, ਮੁਸਲਮਾਨ ਦਾ ਭਾਈ ਹੁੰਦਾ ਜੀ। ਤੇ ਸਾਨੂੰ ਇਸ ਚੀਜ਼ ਦਾ ਬਹੁਤ ਦੁੱਖ ਹੋਇਆ ਤੇ ਸਾਡੇ ਕੋਲ ਵੀਡੀਓ ਨਹੀਂ ਬਣੀ ਉਹਨਾਂ ਦਿਨਾਂ ਦੇ ਵਿੱਚ, ਤੇ ਅਸੀਂ ਉਹਨਾਂ ਦੇ ਘਰ ਵਾਲਿਆਂ ਦੇ ਦੁੱਖ ਦੇ ਵਿੱਚ ਬਰਾਬਰ ਦੇ ਸ਼ਰੀਕ ਨਹੀਂ। ਬਿਲਕੁਲ। ਤੇ ਹਕੂਮਤ ਪਾਕਿਸਤਾਨ ਨੂੰ, ਹਕੂਮਤ ਪੰਜਾਬ ਨੂੰ, ਪਾਕਿਸਤਾਨ ਦੇ ਜਿੰਨੇ ਵੀ ਅਦਾਰੇ ਆ, ਸਾਡੀ ਦੇਸ਼ ਮੇਰਾ ਪੰਜਾਬ ਦੀ ਪੂਰੀ ਟੀਮ ਦੀ ਹੱਥ ਬੰਨ੍ਹ ਕੇ ਰਿਕੁਐਸਟ ਆ ਕਿ ਇਹਨਾਂ ਚੀਜ਼ਾਂ ਤੇ ਕੋਈ ਖਾਸ ਐਕਸ਼ਨ ਲਿਆ ਜਾਵੇ। ਅਗਰ ਪਾਬੰਦੀ ਲਾਣੀ ਆ ਤੇ ਪੂਰੇ ਪਾਕਿਸਤਾਨ ਦੇ ਵਿੱਚ ਪੱਕੀ ਪਾਬੰਦੀ ਲਾਈ ਜਾਵੇ। ਇਹ ਇੱਕ ਵਾਕਿਆ ਨਹੀਂ ਹੋਇਆ, ਅੱਜ ਤੋਂ ਪਹਿਲੇ ਬਹੁਤ ਸਾਰੇ ਵਾਕਿਆ ਹੋ ਚੁੱਕੇ ਆ। ਬਹੁਤ ਸਾਰੇ ਨੌਜਵਾਨ ਬੱਚੇ ਜਿਹੜੇ ਆਪਣੀ ਜ਼ਿੰਦਗੀਆਂ ਗਵਾ ਚੁੱਕੇ ਆ, ਔਰ ਵਕਤੀ ਜਿਹੜਾ ਸ਼ੌਕ ਆ ਉਹ ਵਕਤੀ ਰਹਿ ਜਾਂਦਾ ਵਾ, ਬੰਦੇ ਨੂੰ ਕੋਈ ਫਰਕ ਨਹੀਂ ਪੈਂਦਾ। ਲੇਕਿਨ ਜਿਨ੍ਹਾਂ ਦਾ ਬੰਦਾ ਜਾਂਦਾ ਵਾ, ਬੱਚਾ ਜਾਂਦਾ ਵਾ, ਉਹਨਾਂ ਨੂੰ ਉਹਦੇ ਘਰ ਤੇ ਕੀ ਬੀਤਦੀ ਆ ਉਹਨਾਂ ਨੂੰ ਪਤਾ। ਉਹਨਾਂ ਨੂੰ ਪਤਾ, ਬਿਲਕੁਲ ਜੀ। ਠੀਕ ਆ, ਤੇ ਸਾਡੀ ਰਿਕੁਐਸਟ ਹੈ ਜੀ ਹਕੂਮਤ ਪਾਕਿਸਤਾਨ ਤੋਂ ਕਿ ਇਸ 'ਤੇ ਸਖਤੀ ਨਾਲ ਐਕਸ਼ਨ ਲਿਆ ਜਾਵੇ ਔਰ ਕੋਈ ਐਸਾ ਕਾਨੂੰਨ ਬਣਾਇਆ ਜਾਵੇ ਕਿ ਪਾਕਿਸਤਾਨ ਦੇ ਵਿੱਚੋਂ ਪਤੰਗਬਾਜ਼ੀ ਦਾ ਖਾਸ ਕਰ ਜਿਹੜਾ ਮੁਕੰਮਲ ਬਾਈਕਾਟ ਔਰ ਮੁਕੰਮਲ ਖਾਤਮਾ ਕੀਤਾ ਜਾਵੇ। ਕਿਉਂ ਭਾਈ ਸਲੀਮ, ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਇਸ ਤਰ੍ਹਾਂ ਹੀ ਆ ਕਿ ਹਾਂਜੀ ਭਾਈ ਉਮਰ, ਬਿਲਕੁਲ ਤੁਹਾਡੀ ਗੱਲ ਠੀਕ ਆ। ਜਿਹੜਾ ਫੈਸਲਾਬਾਦ ਦਾ ਮੁੰਡਾ ਫੌਤ ਹੋਇਆ, ਯਕੀਨ ਕਰੋ ਯਾਰ, ਦਿਲੀ ਤੌਰ ਤੇ ਬੜਾ ਅਫਸੋਸ ਹੋਇਆ ਕਿ ਉਹ ਦੇਖ ਰਹੇ ਸੀ ਆਪਾਂ ਸੋਸ਼ਲ ਮੀਡੀਆ ਤੇ ਵੀ, ਕੁਛ ਦਿਨਾਂ ਬਾਅਦ ਉਹਦੀ ਸ਼ਾਦੀ ਵੀ ਰੱਖੀ ਹੋਈ ਸੀ। ਹਾਂਜੀ ਬਿਲਕੁਲ ਠੀਕ ਆ ਕਿ ਉਹਦੀ ਵਾਲਦਾ ਦਾ ਯਕੀਨ ਕਰੋ ਦੇਖ ਕੇ ਯਾਰ ਬੜਾ ਦਿਲੀ ਤੌਰ ਤੇ ਤਕਲੀਫ ਪਈ ਯਾਰ, ਕਿ ਇਹੋ ਜਿਹੇ ਵਾਕਿਆ ਜਿਹੜੇ ਨਹੀਂ ਹੋਣੇ ਚਾਹੀਦੇ। ਦੇਖੋ ਇੱਕ ਹੱਸਦਾ ਵਸਦਾ ਘਰ ਉਜੜ ਗਿਆ ਤੇ ਕਿਸੇ ਦੇ ਖਾਬੋ ਖਿਆਲ 'ਚ ਵੀ ਨਹੀਂ ਸੀ ਵੀ ਇਸ ਤਰ੍ਹਾਂ ਵੀ ਮੌਤ ਆ ਸਕਦੀ ਉਹਦੀ। ਬਿਲਕੁਲ ਠੀਕ ਬਿਲਕੁਲ ਹੈ, ਇੱਕ ਛੋਟੀ ਜਿਹੀ ਗਲਤੀ ਦੇਖ ਲਓ, ਡੋਰ ਦੀ ਵਜ੍ਹਾ ਤੋਂ ਉਹ ਆਪਣੀ ਜ਼ਿੰਦਗੀ ਤੋਂ ਕਰੀਬ ਚਲਾ ਗਿਆ। ਇਸ ਲਈ ਪਤਾ ਨਹੀਂ ਕਿਸ ਤਰ੍ਹਾਂ ਦਾ ਕੈਮੀਕਲ ਡੋਰ ਦੇ ਉੱਤੇ ਇਸਤੇਮਾਲ ਕੀਤਾ ਜਾਂਦਾ ਦੂਸਰੀ ਡੋਰ ਨੂੰ ਉਹਨੂੰ ਕੱਟਣ ਵਾਸਤੇ। ਯਾਰ ਇਹ ਡੋਰ ਦੇ ਅੱਗੇ ਗਲਾ ਕੀ ਚੀਜ਼ ਆ? ਕੁਛ ਵੀ ਨਹੀਂ। ਕੁਛ ਵੀ ਨਹੀਂ। ਇਹ ਜ਼ੁਲਮ ਆ ਬਹੁਤ ਵੱਡਾ ਪਾਕਿਸਤਾਨ ਦੇ ਵਿੱਚ ਜਿਹੜਾ ਹੋ ਰਿਹਾ। ਇਸ ਵਾਸਤੇ ਨਾ ਕਹਿੰਦੇ ਆ ਕਿ ਯਾਰ ਇਹਤਿਆਤ ਕਰਨਾ ਚਾਹੀਦਾ ਵਾ, ਤੇ ਜਿਹੜੇ ਬੰਦੇ ਕੰਮ ਕਰਦੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲੈਣਾ ਚਾਹੀਦਾ। ਸਖਤ ਐਕਸ਼ਨ, ਬਿਲਕੁਲ ਠੀਕ ਆ ਕਿ ਜਿਹੜੇ ਬੱਚੇ ਬੁੱਢੀਆਂ ਉਡੋਂ ਨਹੀਂ ਹਟਦੇ ਹੈ ਨਾ, ਉਹਨਾਂ ਨੂੰ ਚਾਹੀਦਾ ਕਿ ਉਹਨਾਂ ਦੇ ਵਾਲਦੈਨ ਦੇ ਨਾਲ ਨਾ ਕੋਈ ਰਾਬਤਾ ਕੀਤਾ ਜਾਵੇ। ਪੁਲਿਸ ਨੂੰ ਚਾਹੀਦਾ ਕਿ ਬੱਚਿਆਂ ਦੀ ਸਖਤੀ ਨਾ ਕਰੇ, ਉਹਨਾਂ ਦੇ ਵਾਲਦੈਨ ਤੇ ਸਖਤੀ ਕੀਤੀ ਜਾਵੇ। ਬਿਲਕੁਲ, ਕੋਈ ਐਕਸ਼ਨ ਲਿਆ ਜਾਊਗਾ ਤੇ ਭਾਈ ਸਲੀਮ ਤਾਂ ਹੀ ਕੋਈ ਇੱਥੇ ਯਾਨੀ ਕਿ ਕੰਮ ਬਣਨਾ, ਅਦਰਵਾਈਜ਼ ਕੋਈ ਨਜ਼ਰ ਨਹੀਂ ਆ ਰਿਹਾ। ਬਿਲਕੁਲ। ਕਿਉਂ ਗੌਰਮੈਂਟ ਜਦੋਂ ਕੋਈ ਇਹੋ ਜਿਹਾ ਵਾਕਿਆ ਹੋ ਜਾਂਦਾ ਉਹਦਾ ਨੋਟਿਸ ਲੈਂਦੀ ਆ, ਵਕਤੀ ਤੌਰ ਰੌਲਾ ਪਾ ਦਿੰਦੀ ਹੈ,
ਪਾ ਕੇ 2-4 ਦਿਨ ਗੁਜ਼ਰਦੇ ਆ, ਮੁੜ ਕੇ ਫੇਰ ਗੱਲ ਭੁੱਲ ਜਾਂਦੇ, ਫਿਰ ਉਹੀ ਨਿਜ਼ਾਮ ਚੱਲ ਪੈਂਦਾ, ਕੋਈ ਨਹੀਂ ਪ੍ਰੋਪਰ ਚੱਲਣ ਵਾਲਾ ਹੁੰਦਾ ਬੰਦਾ। ਹਾਂਜੀ ਦੋਸਤੋ, ਤੇ ਸਾਰੇ ਦੁਆ ਕਰੋ ਜੀ ਅੱਲਾਹ ਤਾਲਾ ਸਾਡੇ ਭਾਈ ਨੂੰ ਜੰਨਤੁਲ ਫਿਰਦੌਸ ਦੇ ਵਿੱਚ ਆਲਾ ਮੁਕਾਮ ਦੇਵੇ, ਤੇ ਉਹਨਾਂ ਦੇ ਲਵਾਕਿਨ ਮਾਂ ਪਿਓ ਭੈਣ ਭਰਾਵਾਂ ਨੂੰ ਸਬਰ ਦੇਵੇ ਜੀ। ਆਮੀਨ। ਸਾਡੀ ਵੀ ਦੁਆ ਵਾ। ਤੇ ਬਾਕੀ ਇੱਕ ਹੋਰ ਦੁੱਖ ਦੀ ਖਬਰ ਆ, ਪਰਸੋਂ ਦੀ ਸਾਡਾ ਕਬੱਡੀ ਦਾ ਇੱਕ ਅਨਮੁੱਲਾ ਹੀਰਾ, ਸਾਡੇ ਪਾਕਿਸਤਾਨ ਪੰਜਾਬ ਦੇ ਗਰਾਊਂਡਾਂ ਦੀ ਰੌਣਕ, ਲਾਲਾ ਸਗੀਰ ਕੰਬੋ। ਬਿਲਕੁਲ ਜੀ, ਹਾਂਜੀ, ਲਾਲਾ ਬੈਦੁੱਲਾ ਦਾ ਲਾਲਾ ਬੈਦੁੱਲਾ ਦਾ ਵੱਡਾ ਭਰਾ, ਵੱਡਾ ਭਰਾ। ਔਰ ਐਸਾ ਪਲੇਅਰ ਸੀ ਭਾਈ ਸਲੀਮ, ਤੁਹਾਨੂੰ ਯਾਦ ਹੋਣਾ ਕਿ ਆਪਣੇ ਪਿੰਡ ਵੀ ਇੱਥੇ ਆਇਆ ਸੀ ਖੇਡਣ। ਬਿਲਕੁਲ ਹਾਂਜੀ। ਔਰ ਯਕੀਨ ਕਰੋ ਕਿ ਉਹ ਕਬੱਡੀ ਪਾਉਂਦਾ ਸੀ ਤੇ ਤਮਾਸ਼ਾ ਹੀ ਜਿਹੜੇ ਨਾ ਇੱਕ ਵਾਰੀ ਦੇਖਣ ਲੱਗ ਪੈਂਦੇ ਸੀ, ਕਿ ਐਸਾ ਇੰਜੋਏ ਕਰਾਉਂਦਾ ਸੀ ਪੂਰਾ ਦੁਨੀਆ ਨੂੰ। ਬੰਦੇ ਖੁਸ਼ ਹੁੰਦੇ ਸੀ ਉਹਨੂੰ ਦੇਖ ਕੇ। ਔਰ ਹਸਮੁਖ ਇਨਸਾਨ ਸੀ, ਬਹੁਤ ਅੱਛੀ ਸ਼ਖਸੀਅਤ ਦਾ ਮਾਲਕ ਸੀ ਉਹ। ਕਲਬ ਦੀ ਹਰਕਤ ਜਿਹੜੀ ਦਿਲ ਦੀ ਹਰਕਤ ਬੰਦ ਹੋਣ ਦੀ ਵਜ੍ਹਾ ਤੋਂ ਉਹ ਵੀ ਅੱਲਾਹ ਤਾਲਾ ਨੂੰ ਪਿਆਰੇ ਹੋ ਗਏ ਜੀ। ਇੰਨਾ ਲਿllahi ਵਾ ਇੰਨਾ ਇਲੈहि ਰਾਜਿਊਨ। ਜਿਹਨੂੰ ਜਾਨੀ ਕਿ ਆਪਾਂ ਹਾਰਟ ਅਟੈਕ ਕਹਿੰਦੇ ਆ, ਹਾਰਟ ਅਟੈਕ, ਹਾਰਟ ਬਿਲਕੁਲ। ਅਟੈਕ ਹੋਇਆ ਉਹਨਾਂ ਨੂੰ। ਤੇ ਇਹ ਵੀ ਕਬੱਡੀ, ਪਾਕਿਸਤਾਨ ਕਬੱਡੀ ਦਾ ਇੱਕ ਬਹੁਤ ਵੱਡਾ ਨੁਕਸਾਨ ਆ ਜੀ। ਬੇਸ਼ੱਕ। ਇਸ ਤੋਂ ਪਹਿਲੇ ਵੀ ਪਾਕਿਸਤਾਨ ਕਬੱਡੀ ਨੇ ਬਹੁਤ ਵੱਡੇ ਨੁਕਸਾਨ ਬਰਦਾਸ਼ਤ ਕੀਤੇ ਆ, ਜਿਹਦੇ ਵਿੱਚ ਮੁਜ਼ੰਮਲ ਬੂਟਾ, ਹਾਂਜੀ ਬਿਲਕੁਲ ਜੀ। ਸਾਡਾ ਸ਼ਕੀਲ ਜੱਟ, ਸਾਡਾ ਜਾਫੀ ਵੀਰ ਜਿਹੜਾ ਸੀਗਾ। ਔਰ ਅੱਲਾਹ ਤਾਲਾ ਇਸ ਤਰ੍ਹਾਂ ਦੀਆਂ ਮੌਤਾਂ ਤੋਂ ਸਾਨੂੰ, ਸਾਡੇ ਬਾਕੀ ਸਾਰੇ ਵੀਰਾਂ ਨੂੰ ਆਪਣੇ ਹਿਫਜ਼ ਅਮਾਨ ਦੇ ਵਿੱਚ ਰੱਖੇ। ਆਮੀਨ। ਤੇ ਜਵਾਨੀ ਦੀ ਜਿਹੜੀ ਮੌਤ ਆ ਨਾ, ਵਾਲਦੈਨ ਵਾਸਤੇ ਦੇਖੋ, ਬਾਕੀ ਜਿਹੜੇ ਦੋਸਤ ਆ ਉਹਦੇ ਜਾਂ ਭੈਣਾਂ ਭਰਾ ਵਾ ਜਾਂ ਕੋਈ ਵੀ ਰਿਸ਼ਤੇਦਾਰ ਆ, ਉਹਨਾਂ ਨੂੰ ਐਡੀ ਚੀਜ਼ ਦਾ ਅਹਿਸਾਸ ਨਹੀਂ ਹੁੰਦਾ। ਵਕਤੀ ਤੌਰ ਹੁੰਦਾ ਵਾ, ਲੇਕਿਨ ਬਾਅਦ ਦੇ ਵਿੱਚ ਆਹਿਸਤਾ ਆਹਿਸਤਾ ਉਹ ਚੀਜ਼ ਘਟ ਜਾਂਦੀ ਹੈ। ਲੇਕਿਨ ਮਾਂ ਪਿਓ ਦੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਨੁਕਸਾਨ ਹੈ ਨਾ, ਉਹ ਹਮੇਸ਼ਾ ਵਾਸਤੇ ਰਹਿ ਜਾਂਦਾ, ਕਿਉਂਕਿ ਉਹ ਖਲਾ ਉਮਰ ਭਾਈ ਕੋਈ ਪੂਰ ਨਹੀਂ ਕਰ ਸਕਦਾ ਜਿਹੜਾ। ਤੇ ਕਬੱਡੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਜੀ। ਔਰ ਇਹ ਉਹ ਨੁਕਸਾਨ ਆ ਜਿਹੜਾ ਕਦੀ ਵੀ ਪੂਰਾ ਨਹੀਂ ਹੋ ਸਕਦਾ। ਬਿਲਕੁਲ। ਕਬੱਡੀ ਦੀ ਯਾਨੀ ਕਿ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਖਲਾਅ ਪੈਦਾ ਕਰ ਗਏ ਆ। ਔਰ ਬਾਕੀ ਸਾਡੀ ਤੇ ਦੇਸ਼ ਪੰਜਾਬ ਦੀ ਪੂਰੀ ਟੀਮ ਦੀ, ਮੇਰੀ ਭਾਈ ਸਲੀਮ ਦੀ ਦੁਆ ਕਿ ਅੱਲਾਹ ਤਾਲਾ ਉਹਨਾਂ ਨੂੰ ਜੰਨਤੁਲ ਫਿਰਦੌਸ ਦੇ ਵਿੱਚ ਜਗ੍ਹਾ ਦੇਵੇ। ਆਮੀਨ। ਔਰ ਉਹਨਾਂ ਦੇ ਲਵਾਕਿਨ ਨੂੰ ਸਬਰ ਦੇਵੇ। ਆਮੀਨ। ਔਰ ਇਸ ਰਮਜ਼ਾਨ ਮੁਬਾਰਕ ਦੇ ਵਿੱਚ ਇਸ ਤੋਂ ਪਹਿਲੇ ਜਿਤਨੇ ਵੀ ਮੁਸਲਮਾਨ ਇਸ ਦੁਨੀਆ ਤੋਂ ਜਾ ਚੁੱਕੇ ਆ, ਅੱਲਾਹ ਤਾਲਾ ਸਭ ਨੂੰ ਜੰਨਤੁਲ ਫਿਰਦੌਸ ਦੇ ਵਿੱਚ ਜਗ੍ਹਾ ਦੇਵੇ ਜੀ। ਔਰ ਸਾਨੂੰ ਇਸ ਚੀਜ਼ ਦੀ ਤੌਫੀਕ ਦੇਵੇ ਕਿ ਅਸੀਂ ਅੱਲਾਹ ਦੇ ਔਰ ਗੁਰੂ ਪਾਕ ਦੇ ਬਤਾਏ ਹੋਏ ਤਰੀਕਿਆਂ ਦੇ ਮੁਤਾਬਕ ਜ਼ਿੰਦਗੀ ਗੁਜ਼ਾਰੀਏ। ਬਿਲਕੁਲ। ਤੇ ਬਾਕੀ ਦੋਸਤੋ ਗੱਲ ਇਹ ਆ ਕਿ ਇਨਸ਼ਾਅੱਲਾ ਆਪਣਾ ਰਮਜ਼ਾਨ ਮੁਬਾਰਕ ਤੋਂ ਬਾਅਦ ਇੱਕ ਪ੍ਰੋਪਰ ਵੀਡੀਓ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਇਆ ਕਰਾਂਗੇ ਇਨਸ਼ਾਅੱਲਾ। ਬਹੁਤ ਟਾਈਮ ਵੇਸਟ ਹੋ ਗਿਆ ਵਾ ਸਾਡਾ ਵੀ, ਔਰ ਤੁਸੀਂ ਵੀ। ਜ਼ਾਹਰੀ ਗੱਲ ਆ, ਜਦੋਂ ਇੱਕ ਬੰਦੇ ਨੂੰ ਕੋਈ ਚੀਜ਼ ਨਹੀਂ ਮਿਲਦੀ ਤੇ ਉਹ ਚੀਜ਼ ਤੋਂ ਹਟ ਜਾਂਦਾ ਵਾ। ਅਸੀਂ ਅੱਕਨ ਤੁਹਾਨੂੰ ਬਿਲਕੁਲ ਨਹੀਂ ਦੇਣਾ। ਇਨਸ਼ਾਅੱਲਾ ਫਰੈਸ਼ਮੈਂਟ ਦਾ ਸਮਾਨ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਹਾਜ਼ਰ ਹੁੰਦੇ ਰਵਾਂਗੇ, ਔਰ ਇੱਕ ਪ੍ਰੋਪਰ ਕੰਟੈਂਟ ਲੈ ਕੇ, ਔਰ ਫਨੀ ਕੰਟੈਂਟ ਜਿਹੜਾ ਸਾਡੇ YouTube ਚੈਨਲ ਦਾ ਫਨੀ ਕੰਟੈਂਟ ਆ ਉਹ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੁੰਦੇ ਰਵਾਂਗੇ। ਔਰ ਰਮਜ਼ਾਨ ਮੁਬਾਰਕ ਤੋਂ ਬਾਅਦ ਇੱਕ ਪੂਰੇ ਡੇ ਬਾਈ ਡੇ ਇਨਸ਼ਾਅੱਲਾ ਤੁਹਾਨੂੰ ਹਰ ਰੋਜ਼ ਵੀਡੀਓ ਦੇਖਣ ਨੂੰ ਮਿਲੇਗੀ। ਬਾਕੀ ਪਿੱਛੇ ਜਿਹੜਾ ਖਲਾਅ ਸਾਡੇ ਕੋਲੋਂ ਪੈਦਾ ਹੋਇਆ ਉਹਦੀ ਅਸੀਂ ਮਾਫੀ ਮੰਗਦੇ ਹਾਂ ਜੀ ਤੁਹਾਡੇ ਕੋਲੋਂ। ਬਿਲਕੁਲ ਜੀ, ਸਾਰੇ ਦੋਸਤਾਂ ਕੋਲ ਮਾਜ਼ਰਤ ਕਰਦੇ ਹਾਂ। ਤੇ ਜਿਸ ਤਰ੍ਹਾਂ ਤੁਸੀਂ ਸਾਨੂੰ ਸਾਡੇ ਚੈਨਲ ਨੂੰ ਪਹਿਲੇ ਸਪੋਰਟ ਕਰਦੇ ਰਹੇ ਹੋ, ਇਸੇ ਤਰ੍ਹਾਂ ਹੀ ਅੱਗੇ ਵੀ ਸਪੋਰਟ ਕਰਨ ਦੀ ਸਾਨੂੰ ਯਾਨੀ ਕਿ ਉਮੀਦ ਹੈ ਆਪਣੇ ਦੋਸਤਾਂ ਤੋਂ। ਇਸੇ ਤਰ੍ਹਾਂ ਸਾਨੂੰ ਅੱਗੇ ਵੀ ਸਪੋਰਟ ਕਰਦੇ ਰਹੋ, ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਰਹੋ। ਤੇ ਇਨਸ਼ਾਅੱਲਾ ਰਮਜ਼ਾਨ ਮੁਬਾਰਕ ਔਰ ਈਦ ਵਾਲੇ ਦਿਨ ਇਨਸ਼ਾਅੱਲਾ ਅਸੀਂ ਤੁਹਾਡੀ ਖਿਦਮਤ ਵਿੱਚ ਇੱਕ ਵੀਡੀਓ ਪੇਸ਼ ਕਰਾਂਗੇ ਲਾਜ਼ਮੀ ਇਨਸ਼ਾਅੱਲਾ। ਔਰ ਬਾਕੀ ਜਿਹੜੇ ਰੋਜ਼ੇ ਰਹਿ ਗਏ, ਅੱਲਾਹ ਤਾਲਾ ਸਾਨੂੰ ਸਾਰੇ ਮੁਸਲਮਾਨਾਂ ਨੂੰ ਰੋਜ਼ੇ ਰੱਖਣ ਦੀ ਤੌਫੀਕ ਦੇਵੇ। ਆਮੀਨ। ਹਾਂਜੀ ਭਾਈ ਸਲੀਮ, ਤਾਂ ਤੁਸੀਂ ਕੁਝ ਕਹਿਣਾ ਚਾਹੋਗੇ? ਹਾਂਜੀ, ਬਸ ਇਹੀ ਦੋਸਤਾਂ ਨੂੰ ਹੈ ਕਿ ਯਾਰ ਮਾਹ ਰਮਜ਼ਾਨ ਦਾ ਮਹੀਨਾ ਚੱਲ ਰਿਹਾ, ਇਹਦੇ ਵਿੱਚ ਜਿੰਨੀਆਂ ਨੇਕੀਆਂ ਸਮੇਟ ਸਕਦੇ ਆ ਜੀ ਸਮੇਟ ਲਓ। ਆਪਣੇ ਅਗਲੇ ਪਿਛਲੇ ਜਿਹੜੇ ਗੁਨਾਹ ਹੋਏ ਆ ਉਹ ਬਖਸ਼ਾ ਲਓ। ਕਹਿ ਲਓ ਕਿ ਅੱਲਾਹ ਪਾਕ ਇਸ ਮਹੀਨੇ ਦੇ ਵਿੱਚ ਤਾਂ ਨਾ ਰਹਿਮਤਾਂ ਬਰਸਾ ਰਿਹਾ ਜੀ, ਬਿਲਕੁਲ ਜੀ। ਕਿ ਜਿੰਨੀਆਂ ਇਕੱਠੀਆਂ ਕਰ ਸਕਦੇ ਆ। ਤੇ ਇਸੇ ਵਾਸਤੇ ਅਸੀਂ ਵੀ ਯਾਰ ਕੋਸ਼ਿਸ਼ ਕਰ ਰਹੇ ਹਾਂ ਕਿ ਅੱਲਾਹ ਪਾਕ ਸਾਡੀ ਅਗਲੀ ਪਿਛਲੀ ਜਿਹੜੀ ਜ਼ਿੰਦਗੀ ਆ ਉਹ ਬਖਸ਼ ਦੇਵੇ, ਆਉਣ ਵਾਲੀ ਜ਼ਿੰਦਗੀ ਸਾਡੀ ਜਿਹੜੀ ਉਹ ਬਿਹਤਰ ਬਣਾ ਦੇਵੇ। ਆਮੀਨ। ਤੇ ਇਸੇ ਵਾਸਤੇ ਵੀਡੀਓ ਯਾਰ ਨਹੀਂ ਬਣ ਰਹੀ ਸੀ, ਤੇ ਇਨਸ਼ਾਅੱਲਾ ਅੱਲਾਹ ਰੱਖੇ ਖੈਰ, ਮੇਰਾ ਖਿਆਲ ਆਖਰੀ ਅਸ਼ਰਾ ਰਹਿ ਗਿਆ ਜੀ, ਉਸ ਤੋਂ ਬਾਅਦ ਕੋਸ਼ਿਸ਼ ਕਰਾਂਗੇ ਪ੍ਰੋਪਰ ਵੀਡੀਓ ਬਣਾ ਕੇ ਦੋਸਤਾਂ ਅੱਗੇ। ਬਾਕੀ ਦਿਲ ਨਹੀਂ ਛੋਟਾ ਕਰਨਾ, ਤੁਸੀਂ ਜੁੜੇ ਰਹਿਣਾ। ਇਨਸ਼ਾਅੱਲਾ ਅਸੀਂ ਵੀਡੀਓ ਅੱਛੀ ਤੋਂ ਅੱਛੀ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੁੰਦੇ ਰਵਾਂਗੇ। ਬਿਲਕੁਲ ਜੀ। ਸਿਰਫ ਰਮਜ਼ਾਨ ਮੁਬਾਰਕ ਦੇ ਮਹੀਨੇ ਦੇ ਵਿੱਚ, ਰਮਜ਼ਾਨ ਮੁਬਾਰਕ ਦੇ ਇਹਤਰਾਮ ਦੇ ਵਿੱਚ ਕੁਝ ਮਸਰੂਫੀਅਤ ਦੀ ਵਜ੍ਹਾ ਤੋਂ ਵੀ ਅਸੀਂ ਹਰ ਰੋਜ਼ ਵੀਡੀਓ ਨਹੀਂ ਚਾੜ ਸਕੇ। ਤੇ ਬਾਕੀ ਇਨਸ਼ਾਅੱਲਾ ਰਮਜ਼ਾਨ ਮੁਬਾਰਕ ਤੋਂ ਬਾਅਦ ਹਰ ਰੋਜ਼ ਤੁਹਾਨੂੰ ਵੀਡੀਓ ਦੇਖਣ ਨੂੰ ਮਿਲੇਗੀ। ਤੇ ਦੋਸਤਾਂ ਅੱਗੇ ਰਿਕਵੈਸਟ ਹੈ ਜੀ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਤੇ ਜੀ ਦੋਸਤੋ, ਉਮੀਦ ਹੈ ਅੱਜ ਦੀ ਵੀਡੀਓ ਸਾਰੇ ਵੀਰਾਂ ਨੂੰ ਅੱਛੀ ਲੱਗੀ ਹੋਏਗੀ। ਇਸ ਤਰ੍ਹਾਂ ਦੀਆਂ ਬੇਸ਼ੁਮਾਰ ਵੀਡੀਓ ਦੇਖਣ ਵਾਸਤੇ ਆਪਣੇ ਵੀਰ
ਬਲਕਿ ਸਾਡੇ ਦੋਵਾਂ ਦਾ ਚੈਨਲ ਜਿਹੜਾ ਤੁਹਾਡਾ ਆਪਣਾ ਚੈਨਲ ਦੇਸ਼ ਮੇਰਾ ਪੰਜਾਬ, ਇਹਨੂੰ ਸਬਸਕ੍ਰਾਈਬ ਕਰ ਲਓ ਔਰ ਨਾਲ ਲੱਗੇ ਬੈਲ ਆਈਕਨ ਨੂੰ ਵੀ ਨੱਪ ਲਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਦੀ ਰਹੇ। ਸਾਨੂੰ ਦੋਵੇਂ ਦੋਸਤਾਂ ਨੂੰ ਇਜਾਜ਼ਤ ਦਿਓ ਜੀ, ਦੁਆਵਾਂ ਯਾਦ ਰੱਖਿਓ। ਅੱਲਾ ਹਾਫਿਜ਼। ਦੱਬ ਕੇ ਸਪੋਰਟ ਕਰ ਦਿਓ ਯਾਰ ਇੱਕ ਵਾਰੀ ਦੋਸਤੋ, ਬੜੀ ਮਿਹਰਬਾਨੀ ਹੈ ਸਾਰੇ ਚੈਨਲ ਨੂੰ ਛੱਡ ਦਿਓ ਜਰਾ, ਬਣਾ ਦਿਓ ਜਰਾ ਇੱਕ ਬਣਾ ਦਿਓ। ਓਕੇ ਜੀ, ਅੱਲਾ ਅੱਲਾ ਹਾਫਿਜ਼। ਹਾਫਿਜ਼।